Canadian Prime Minister Trudeau weakened after key ally withdraws automatic support. ਅੱਗੇ automatic support ਸੀ, ਉਹਨੇ ਕਿਹਾ ਜੀ ਨਹੀਂ ਹੁਣ ਅਸੀਂ issue based support ਦੇਵਾਂਗੇ। ਉਹ ਇਹਨੂੰ ਐਜ਼ ਏ ਪ੍ਰੈਸ਼ਰ ਟੈਕਟਿਕ ਵੀ ਇਸਤੇਮਾਲ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜਾ ਨਵਾਂ ਬਜਟ ਪੇਸ਼ ਕੀਤਾ ਜਾਣਾ ਹੈ, ਜਿਹੜੀਆਂ ਸਕੀਮਾਂ ਉਹਨਾਂ ਨੂੰ ਲੱਗਦਾ ਹੈ ਕਿ ਕਾਮਨ ਕੈਨੇਡੀਅਨ ਦੇ ਫਾਇਦੇ 'ਚ ਨੇ, ਉਹਨਾਂ ਦੇ ਲਈ ਕੰਸੈਸ਼ਨ ਲੈਣਾ। ਜਸਟਿਨ ਟਰੂਡੋ ਨੇ ਕੰਜ਼ਰਵੇਟਿਵਸ ਨੂੰ ਜਿਹੜਾ ਢਾਇਆ ਨਹੀਂ ਹੈ ਔਰ ਉਹਦਾ ਨਤੀਜਾ ਹੈ ਕਿ ਭਾਈ ਇਸ ਵੇਲੇ polls indicate the Conservatives would easily win an election that must be held by the end of October. The Liberals are too weak, too selfish and too devoted to corporate interests to fight for the people. They cannot be the change. They cannot restore the hope. ਇਹ ਨਹੀਂ ਹੈ ਵੀ ਉਹਨੇ ਬਿਲਕੁਲ ਜਸਟਿਨ ਟਰੂਡੋ ਤੋਂ ਨੂੰ ਕਿਹਾ ਵੀ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ। ਉਹਨਾਂ ਨੇ ਕਿਹਾ ਇਸ਼ੂ ਬੇਸਡ ਸਪੋਰਟ। ਹੁਣ ਇਸ਼ੂ ਬੇਸਡ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੀਆਂ ਨੀਤੀਆਂ ਨੂੰ ਇੰਡੀਪੈਂਡੈਂਟਲੀ ਆਪਣੇ ਵੋਟਰਾਂ ਦਾ, ਕਿਉਂਕਿ ਐਜ਼ ਏ ਪਾਰਟੀ ਲੀਡਰ ਉਹਨਾਂ ਦੀ ਕਾਰਗੁਜ਼ਾਰੀ ਤਾਂ ਇਹ ਦੇਖੀ ਜਾਏਗੀ ਕਿ ਜਿੰਨੀਆਂ ਸੀਟਾਂ ਹੁਣ ਨੇ, ਜਦੋਂ ਅਕਤੂਬਰ 2025 'ਚ ਚੋਣਾਂ ਹੋਣੀਆਂ ਨੇ ਉਦੋਂ ਉਹ ਆਪਣੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਿਵਾ ਸਕਦੇ ਨੇ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੀ NDP ਪਾਰਟੀ ਨੇ ਜਸਟਿਨ ਟਰੂਡੋ ਦੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਹੈ ਔਰ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਲਿਬਰਲ ਪਾਰਟੀ ਸਰਕਾਰ ਨੂੰ ਦਿੱਤੀ ਆਟੋਮੈਟਿਕ ਹਮਾਇਤ ਵਾਪਸ ਲੈ ਰਹੇ ਹਾਂ ਔਰ ਵੇਖਣਾ ਇਹ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਇਸ ਵਰੇ ਵਿੱਚ ਹੀ ਚੋਣਾਂ ਕਰਵਾਉਣ ਤੇ ਮਜਬੂਰ ਹੋਏਗੀ। ਵੈਸੇ ਅਕਤੂਬਰ 2025 ਵਿੱਚ ਕੈਨੇਡੀਅਨ ਪਾਰਲੀਮੈਂਟ ਲਈ ਚੋਣਾਂ ਹੋਣੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਦੇ ਵਿੱਚ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਸਿਆਸੀ ਡਿਵੈਲਪਮੈਂਟਸ ਨੇ ਉਹ ਸਾਡੇ ਲਈ ਬਹੁਤ ਅਹਿਮੀਅਤ ਰੱਖਦੀਆਂ ਨੇ, ਕਿਉਂਕਿ ਕੈਨੇਡਾ ਇਸ ਵੇਲੇ ਇੰਡੀਅਨ ਖੁਫੀਆ ਏਜੰਸੀਆਂ ਦੀ ਇੱਕ ਲੈਬੋਰਟਰੀ ਹੈ ਜਿੱਥੇ ਉਹਨਾਂ ਨੇ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਔਰ ਲਗਾਤਾਰਤਾ ਨਾਲ ਕੈਨੇਡਾ ਦੇ ਉੱਤੇ ਉਹਨਾਂ ਨੇ ਆਪਣਾ ਦਬਾਅ ਬਣਾਇਆ ਹੋਇਆ। ਅਸੀਂ ਕੱਲ੍ਹ ਵੀ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਕਿ ਈਵਨ 29 ਅਗਸਤ ਨੂੰ ਉਹਨਾਂ ਦੇ ਹਾਈ ਕਮਿਸ਼ਨ ਵਰਮਾ ਨੇ ਜਿਹੜਾ 6 ਫਾਰ ਜਸਟਿਸ ਨੂੰ ਯੂਆਪਾ ਦੇ ਥੱਲੇ ਦਹਿਸ਼ਤਗਰਦ ਔਰ ਐਲਾਨਣ ਵਾਲਾ ਜਿਹੜਾ ਸਰਕੂਲਰ ਜਾਂ ਜਿਹੜਾ ਉਹਨਾਂ ਦਾ ਨੋਟਿਸ ਹੈ ਉਹ ਵੀ ਭੇਜਿਆ। ਇਹ ਸਿੱਧੇ ਤੌਰ 'ਤੇ ਅਗੇਨ ਵਾਇਲੇਸ਼ਨ ਹੈ ਜਿਹੜੀ ਓਵਰਆਲ ਕੈਨੇਡਾ ਦੀ ਸੋਵਰਨਿਟੀ ਔਰ ਇੰਟਰਨੈਸ਼ਨਲ ਲਾਅ ਦੀ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਗਾਇਕ ਢਿੱਲੋਂ ਜਿਹੜੇ ਨੇ ਉਹਦੇ ਘਰ ਦੇ ਬਾਹਰ ਫਾਇਰਿੰਗ ਔਰ ਦੂਸਰਾ ਉਹ ਵੀ ਕੰਟੀਨਿਊਟੀ ਹੈ, ਜਿਵੇਂ ਉਹਨਾਂ ਨੇ ਗਿੱਪੀ ਗਰੇਵਾਲ ਔਰ ਦੂਸਰਿਆਂ ਦੇ ਘਰਾਂ ਦੇ ਬਾਹਰ ਫਾਇਰਿੰਗ ਕੀਤੀ ਸੀ। ਫਿਰ ਅਸੀਂ ਇੰਦਰਜੀਤ ਸਿੰਘ ਗੋਸਲ ਜਿਹੜੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਝੰਡਾ ਬਰਦਾਰ ਨੇ ਕੈਨੇਡਾ 'ਚ, ਉਹਨਾਂ ਨੂੰ ਡਿਊਟੀ ਟੂ ਵਾਰ ਨੋਟਿਸ ਕੈਨੇਡੀਅਨ ਏਜੰਸੀਆਂ ਨੇ ਦਿੱਤਾ। ਉਸ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ। ਸੋ ਇਹ ਕਿਉਂਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਖਲੋ ਕੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਸੀ ਹਰਦੀਪ ਸਿੰਘ ਨਿੱਜਰ ਦੀ ਮਰਡਰ ਲਈ, ਲੇਕਿਨ ਉਹਨਾਂ ਨੇ ਕੋਈ ਉਹ ਜਿਹੜਾ ਦਬਾਅ ਹੈ ਉਸ ਨੂੰ ਘਟਾਇਆ ਨਹੀਂ ਹੈ। ਰਾਦਰ ਉਹ ਲਗਾਤਾਰਤਾ ਦੇ ਨਾਲ ਜਿਹੜੇ ਨੇ ਇਸ ਕਿਸਮ ਦੇ ਐਗਰੈਸਰ ਐਕਟ ਵਾਇਲੈਂਸ ਦੇ ਵੀ ਗੈਂਗਸਟਰਾਂ ਰਾਹੀਂ ਔਰ ਦੂਸਰਿਆਂ ਰਾਹੀਂ ਕਰਵਾ ਰਹੇ ਨੇ। ਜਸਟਿਨ ਟਰੂਡੋ ਸੈਕੰਡ ਟਰਮ ਪ੍ਰਾਈਮ ਮਿਨਿਸਟਰ, ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਐਬਸੋਲੂਟ ਮੈਜੋਰਿਟੀ ਨਹੀਂ ਲੈ ਸਕੀ ਔਰ ਉਹਨਾਂ ਨੂੰ ਮੈਜੋਰਿਟੀ ਦੇ ਫੈਸਲੇ ਲੈਣ ਦੇ ਲਈ ਜਿਹੜੇ ਵੀ ਬਿੱਲ ਪੇਸ਼ ਹੁੰਦੇ ਨੇ ਉਸ ਦੇ ਲਈ NDP ਪਾਰਟੀ, ਜਿਸ ਨੂੰ ਜਗਮੀਤ ਸਿੰਘ, ਇੱਕ ਅੰਮ੍ਰਿਤਧਾਰੀ ਸਿੰਘ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ 'ਚ ਯਕੀਨ ਰੱਖਦੇ ਨੇ, ਸਾਨੂੰ ਫਖਰ ਔਰ ਮਾਣ ਹੈ ਕਿ ਸਾਡਾ ਜਿਹੜਾ ਲਾਸਟ ਅਸੀਂ TV 84 ਦਾ ਗਾਲਾ ਕੀਤਾ ਉਸ ਦੇ ਸਾਡੇ ਮੁੱਖ ਮਹਿਮਾਨ ਵੀ ਸਨ ਔਰ ਉਹਨਾਂ ਨੇ ਬੜੇ ਚੰਗੇ ਅੰਦਾਜ਼, ਜਦੋਂ ਓਨਟਾਰੀਓ ਦੇ ਉਹ ਜਿਹੜੇ ਨੇ MPP ਸਨ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਉਹਨਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਮਤਾ ਲਿਆਂਦਾ, ਭਾਵੇਂ ਉਹ ਫੇਲ ਹੋਇਆ ਉਦੋਂ, ਪਰ ਬਾਅਦ ਦੇ ਵਿੱਚ ਲਿਬਰਲ ਪਾਰਟੀ
ਦੀ ਬੀਬੀ ਮੱਲੀ ਰਾਹੀਂ ਉਹ ਪਾਸ ਕਰਵਾਇਆ ਔਰ ਉਹ ਜਿਸ ਅੰਦਾਜ਼ ਦੇ ਵਿੱਚ ਆਰਟੀਕੂਲੇਟ ਕਰਦੇ ਨੇ, ਇੰਡੀਆ ਨੇ ਉਹਨਾਂ ਦਾ ਵੀਜ਼ਾ ਵੀ ਜਿਹੜਾ ਉਹ ਖੋਇਆ ਹੋਇਆ ਹੈ ਔਰ ਇਹ ਵੀ ਇਨਰ ਜਿਹੜਾ ਉਹਨਾਂ ਨੇ ਡਿਸਕਲੋਜ਼ ਕੀਤਾ ਸੀ ਕਿ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜੇ ਹੋਰ ਟਾਰਗੇਟ ਤੇ ਸਨ ਇੰਡੀਅਨ ਇਸ ਕਿਲਿੰਗ ਗੈਂਗ ਦੇ, ਉਹਨਾਂ 'ਚ ਜਗਮੀਤ ਸਿੰਘ ਵੀ ਸਨ। ਸੋ ਕਿਉਂਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪ੍ਰਮੁੱਖ ਪਾਰਟੀਆਂ ਤਾਂ ਜਿਹੜੀਆਂ ਹਕੂਮਤ 'ਚ ਆਉਂਦੀਆਂ ਨੇ ਉਹ ਪ੍ਰਮੁੱਖ ਤੌਰ 'ਤੇ ਜਾਂ ਲਿਬਰਲ ਜਾਂ ਕੰਜ਼ਰਵੇਟਿਵ ਹੈ। ਦੋ ਪਾਰਟੀਆਂ ਜਿਨ੍ਹਾਂ 'ਚ ਇੱਕ ਦਾ ਨੰਬਰ ਕਾਫੀ ਸਟਰੋਂਗ ਹੁੰਦਾ ਹੈ, ਬਲਾਕ ਕਿਊਬੇਕੋਇਸ। ਇਹ ਕਿਊਬੈਕ ਦੀ ਸਿਆਸੀ ਧਿਰ ਹੈ ਜਿਹੜੀ ਕਿਊਬੈਕ ਨੂੰ ਕੈਨੇਡਾ ਤੋਂ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਇੱਕ ਸਟੇਜ ਤੇ ਉਹਨਾਂ ਦੇ 35-36 MP ਸੀ, ਹੁਣ ਮੈਨੂੰ ਐਗਜ਼ੈਕਟ ਨਹੀਂ ਪਤਾ ਕਿੰਨਾ ਹੈ, ਲੇਕਿਨ ਉਹ ਇੱਕ ਪਾਰਟੀ ਹੈ। ਔਰ ਇਸੇ ਤਰ੍ਹਾਂ NDP ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਜਿਹਦਾ ਬੇਸ ਕਿਸੇ ਸਟੇਜ ਤੇ ਸਿਰਫ ਬ੍ਰਿਟਿਸ਼ ਕੋਲੰਬੀਆ ਤੱਕ ਹੀ ਹੁੰਦਾ ਸੀ, ਫਿਰ ਜਗਮੀਤ ਸਿੰਘ ਰਾਹੀਂ ਓਨਟਾਰੀਓ ਔਰ ਦੂਸਰੀ ਥਾਂ ਤੇ ਪਹੁੰਚਿਆ ਔਰ ਹੁਣ ਉਹਨਾਂ ਦੇ ਜਿਹੜੇ ਨੇ ਉਹ ਸਾਈਜ਼ੇਬਲ MP ਨੇ, ਉਨੇ ਸਾਈਜ਼ੇਬਲ ਜਿਹੜੇ ਕਿ ਕਿਸੇ ਵੀ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਜਸਟਿਨ ਟਰੂਡੋ ਦੀ ਪਾਰਟੀ ਨੂੰ ਜੇ ਉਹ ਹਮਾਇਤ ਦਿੰਦੇ ਨੇ ਤੇ ਉਹ ਬਿੱਲ ਪਾਸ ਹੋ ਜਾਂਦਾ ਹੈ। ਸੋ ਇੱਕ ਪਾਸੇ ਬਲਾਕ ਕਿਊਬੇਕੋਇਸ ਔਰ ਕੰਜ਼ਰਵੇਟਿਵ ਪਾਰਟੀ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਇਹ NDP ਦੀ ਹਮਾਇਤ ਔਰ ਆਟੋਮੈਟਿਕ ਸਪੋਰਟ ਦਾ ਮਤਲਬ ਜਦੋਂ NDP ਦੇ ਨਾਲ ਅਲਾਈਅੰਸ ਕੋਈ, ਹਾਲਾਂਕਿ NDP ਦਾ ਕੋਈ ਮਿਨਿਸਟਰ ਜਾਂ ਦੂਜਾ ਕੋਈ ਕੋਲੀਸ਼ਨ ਗਵਰਨਮੈਂਟ ਨਹੀਂ ਹੈ, ਬਾਹਰੋਂ ਰਹਿ ਕੇ ਹਮਾਇਤ ਹੈ, ਲੇਕਿਨ ਇਸ ਸਭ ਚੋਂ ਕਿਉਂਕਿ ਅਸੀਂ ਤਾਂ ਜਗਮੀਤ ਸਿੰਘ ਨੂੰ ਇੱਕ ਸਿੱਖ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਾਮੀ ਜਾਂ ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਤੇ ਪਿਆਰ ਕਰਦੇ ਹਾਂ, ਪਰ NDP ਪਾਰਟੀ ਜਿਹੜੀ ਕਿ ਆਮ ਲੇਬਰ ਔਰ ਆਮ ਲੋਕਾਂ ਦੀ ਪਾਰਟੀ ਰਹੀ ਹੈ ਬ੍ਰਿਟਿਸ਼ ਕੋਲੰਬੀਆ 'ਚ, ਜਿਸ ਦੀ ਹਕੂਮਤ ਵੀ NDP ਦੀ ਉਹ ਬ੍ਰਿਟਿਸ਼ ਕੋਲੰਬੀਆ 'ਚ ਸੀ। 90s ਜਦੋਂ ਮੈਂ ਪਹਿਲੀ ਵਾਰ ਗਿਆ ਤਾਂ ਲੋਕਲ ਬ੍ਰਿਟਿਸ਼ ਕੋਲੰਬੀਆ 'ਚ ਉਹਨਾਂ ਦਾ ਸੀ, ਉਹਨਾਂ ਦੀ ਸੋਸ਼ਲ ਵੈਲਫੇਅਰ ਮਿਨਿਸਟਰ ਪੈਨੀ ਪ੍ਰੈਟਿਸ ਸੀ, ਉਹਨਾਂ ਦੀ ਲੋਕਲ MLA ਸੂ ਹੈਮਲ, ਔਰ ਇਹ ਸਾਰੇ ਜਿਹੜੇ ਨੇ ਸਿੱਖ ਸਮਾਗਮਾਂ ਤੇ ਆਉਂਦੇ ਸੀ। ਪਰ ਇਹਨਾਂ ਦਾ ਏਜੰਡਾ ਮੋਰ ਇਹਨੂੰ ਇੱਕ ਜ਼ਮਾਨੇ 'ਚ ਕੈਨੇਡਾ ਦੀ ਕਮਿਊਨਿਸਟ ਪਾਰਟੀ ਦੇ ਵਾਂਗ ਹੀ ਦੇਖਿਆ ਜਾਂਦਾ ਸੀ ਕਿ ਬਈ ਇਹ ਇਹਨਾਂ ਦੀ ਧਿਰ ਹੈ। ਸੋ ਜਗਮੀਤ ਸਿੰਘ ਨੇ ਜੇ ਆਟੋਮੈਟਿਕ ਸਪੋਰਟ ਦਿੱਤੀ ਤੇ ਉਹਨੇ ਜਿਹੜੇ ਕੈਨੇਡੀਅਨ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਨੇ ਉਹਨਾਂ ਦੇ ਉੱਤੇ ਕੰਸੈਸ਼ਨ ਵੀ ਲਏ। ਜਿਵੇਂ ਜਗਮੀਤ ਸਿੰਘ ਜਾਂ NDP ਪਾਰਟੀ ਦਾ ਇੱਕ ਸਟਾਂਸ ਸੀ ਕਿ ਜਿਹੜੀ ਹੈਲਥ ਇੰਸ਼ੋਰੈਂਸ ਹੈ, ਹੁਣ ਅਮਰੀਕਾ 'ਚ ਅਸੀਂ ਦੇਖਦੇ ਹਾਂ ਕਿ ਦੰਦ ਕਢਵਾਣੇ ਹੋਣ ਤਾਂ ਬੰਦਾ ਜਿਹੜਾ ਕਹਿੰਦਾ ਇਹਦੇ ਕੋਲੋਂ ਤਾਂ ਬੁੱਟਾਂ ਦੇ ਨਾਲ ਹੀ ਖਾਈ ਜਾਈਏ, ਇੰਨੇ ਮਹਿੰਗੇ, ਜਾਂ ਜਾ ਕੇ ਜਦੋਂ ਕਈ ਵਾਪਸ ਜਾਂਦੇ ਨੇ ਆਪਣੇ ਵਤਨਾਂ ਨੂੰ ਉੱਥੋਂ ਕਢਵਾ ਕੇ ਆਉਂਦੇ ਨੇ। ਸੋ ਇਹ ਜਗਮੀਤ ਸਿੰਘ ਦੀ ਬਦੌਲਤ ਹੈ ਕਿ ਕੈਨੇਡੀਅਨ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ ਵੈਲਫੇਅਰ ਸਟੇਟ ਹੈ, ਮੈਡੀਕਲ ਇੰਸ਼ੋਰੈਂਸ ਤਾਂ ਹੈ ਹੀ ਸੀ, ਡੈਂਟਲ ਨੂੰ ਵੀ ਉਹਦਾ ਹਿੱਸਾ ਬਣਾਇਆ ਗਿਆ, ਜਿਹੜਾ 100% ਲੋਕਾਂ ਨੂੰ ਜਿਹੜਾ ਹੈ ਉਹ ਡੈਂਟਲ ਇੰਸ਼ੋਰੈਂਸ ਦੀ ਜਿਹੜੀ ਹੈ ਉਹ ਫੈਸਿਲਿਟੀ ਹਾਸਲ ਹੋਈ ਹੈ। ਇਵੇਂ ਹੀ ਹੋਰ ਵੀ ਬਹੁਤ ਸਾਰੇ ਮੇਸ਼ਰਸ ਨੇ ਜਿਹਦੇ ਥੱਲੇ ਉਹਨਾਂ ਨੇ ਕੰਸੈਸ਼ਨ ਲਏ ਨੇ। ਸੋ ਕਿਉਂਕਿ ਜਗਮੀਤ ਸਿੰਘ ਕੋਈ ਇਕੱਲਾ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ, ਸਿੱਖ ਤਾਂ ਬਹੁਤ ਥੋੜੀ ਪਰਸੈਂਟੇਜ ਹੈ, ਮੇਨ ਸਟ੍ਰੀਮ ਜਿਨ੍ਹਾਂ ਨੇ ਉਹਨਾਂ ਨੂੰ, ਔਰ ਖੁਦ ਵੀ ਉਹ ਬ੍ਰਿਟਿਸ਼ ਕੋਲੰਬੀਆ ਤੋਂ ਜਿੱਤ ਕੇ ਆਇਆ। ਹੁਣ ਕਿਉਂਕਿ ਬੇਸ਼ੱਕ ਇਲੈਕਸ਼ਨਾਂ ਤਾਂ ਅਕਤੂਬਰ 2025 ਚ ਹੋਣੀਆਂ ਨੇ ਕੈਨੇਡੀਅਨ ਪਾਰਲੀਮੈਂਟ ਦੀਆਂ, ਪਰ ਕਿਉਂਕਿ ਪੋਲ ਸਰਵੇ ਔਰ ਦੂਜੇ ਆਉਂਦੇ ਨੇ, ਇਸ ਵੇਲੇ ਜਿਹੜੇ ਪੋਲ ਸਰਵੇ ਨੇ ਉਹ ਕੰਜ਼ਰਵੇਟਿਵ ਪਾਰਟੀ ਨੂੰ ਜਿਹੜਾ ਹੈ ਉਹ ਨੈਕਸਟ ਹਕੂਮਤ ਬਣਾਉਣ ਦਾ ਦੱਸ ਰਹੇ ਨੇ, ਔਰ ਲਿਬਰਲ ਪਾਰਟੀ ਦੀ ਹਮਾਇਤ ਜਿਹੜੀ ਹੈ ਉਹ ਘਟਦੀ ਚਲੀ ਜਾ ਰਹੀ ਹੈ। ਔਰ ਉਹਦੇ 'ਚ ਬਹੁਤ ਸਾਰੇ ਕਾਰਨ ਨੇ ਕਿ ਇਕੋਨਮੀ ਕੈਨੇਡਾ 'ਚ ਇੱਕਦਮ ਮਹਿੰਗਾਈ ਬਹੁਤ ਵਧੀ ਹੈ, ਚੀਜ਼ਾਂ ਦੇ ਭਾਅ ਬਹੁਤ ਨੇ, ਅਨਇੰਪਲੋਇਮੈਂਟ ਹੈ, ਔਰ ਜਿਵੇਂ ਇਮੀਗ੍ਰੇਸ਼ਨ ਇਸ਼ੂ ਇੱਕ ਆਲਮੋਸਟ ਅਮਰੀਕਾ ਦਾ ਵੀ ਬਣਿਆ ਹੋਇਆ ਹੈ ਔਰ ਕੈਨੇਡਾ ਦਾ ਵੀ, ਆਸਟ੍ਰੇਲੀਆ ਦਾ ਵੀ, ਕਿਤੇ ਨਾ ਕਿਤੇ ਯੂਰਪ ਦੇ ਵਿੱਚ ਤਾਂ ਉਹਦੇ ਬੇਸ ਤੇ ਰਾਈਟ ਹੋਣ ਤੱਕ UK 'ਚ ਹੋਏ ਨੇ ਰਾਈਟ ਇੱਕ ਹਫ਼ਤਾ ਆਲਮੋਸਟ, ਜਰਮਨੀ 'ਚ ਵੀ ਐਕਸਟ੍ਰੀਮ ਰਾਈਟ ਵਿੰਗਰ ਆਏ। ਸੋ ਹੁਣ ਜਗਮੀਤ ਸਿੰਘ ਦੀ ਬੇਸ਼ੱਕ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਔਰ ਜਗਮੀਤ ਸਿੰਘ ਦੀ ਆਪਸੀ ਅੰਡਰਸਟੈਂਡਿੰਗ ਵੀ, ਔਰ ਜਿਵੇਂ ਜਸਟਿਨ ਟਰੂਡੋ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਸਟੈਂਡ ਲਿਆ ਔਰ ਪਬਲਿਕ ਇਨਕੁਆਇਰੀ ਜਿਹਦੇ 'ਚ ਇੰਡੀਆ ਨੂੰ ਵੀ ਸ਼ਾਮਲ ਕੀਤਾ ਗਿਆ ਕਿ ਭਾਈ ਜਿਵੇਂ ਰਸ਼ੀਆ, ਚਾਈਨਾ, ਈਰਾਨ ਇੰਟਰਫੀਅਰ ਕਰਦੇ ਨੇ, ਇਹ ਜਿਹੜਾ ਇੱਕ ਬਹੁਤ ਪੋਜ਼ਿਟਿਵ ਮੇਸ਼ਰ ਸੀ। ਲੇਕਿਨ ਅਲਟੀਮੇਟਲੀ ਹਰ ਇੱਕ ਨੇ ਆਪਣੇ ਪਾਰਟੀ ਇੰਟਰਸਟ ਦੇਖਣੇ ਨੇ। ਸੋ ਜਗਮੀਤ ਸਿੰਘ ਹੋਰਾਂ ਨੂੰ ਵੀ ਇਹ ਲੱਗਾ ਕਿ ਵੀ ਇਹ ਜੇ ਹੁਣ ਇਹ ਨਾ ਹੋਏ ਵੀ ਜੇ ਟਰੂਡੋ ਦੀ ਬੇੜੀ ਡੁੱਬ ਰਹੀ ਹੈ ਤੇ ਅਸੀਂ ਵੀ ਇਹਨਾਂ ਦੇ ਨਾਲ ਲੱਗੇ ਹੋਏ ਹਾਂ, ਨਾਲ ਹੀ ਡੁੱਬੀਏ, ਆਪਣੀ ਜਿਹੜੀ ਕਨਸਟੀਚੁਐਂਸੀ ਹੈ ਉਹਨੂੰ ਅਸੀਂ ਕਾਇਮ ਰੱਖੀਏ। ਸੋ ਹੁਣ ਇਹ ਨਹੀਂ ਹੈ ਵੀ ਉਹਨੇ ਬਿਲਕੁਲ ਜਸਟਿਨ ਟਰੂਡੋ ਤੋਂ ਨੂੰ ਕਿਹਾ ਵੀ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ, ਉਹਨਾਂ ਨੇ ਕਿਹਾ ਇਸ਼ੂ ਬੇਸਡ ਸਪੋਰਟ। ਹੁਣ ਇਸ਼ੂ ਬੇਸਡ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੀਆਂ ਨੀਤੀਆਂ ਨੂੰ
ਇੰਡੀਪੈਂਡੈਂਟਲੀ ਆਪਣੇ ਵੋਟਰਾਂ ਦਾ, ਕਿਉਂਕਿ ਐਜ਼ ਏ ਪਾਰਟੀ ਲੀਡਰ ਉਹਨਾਂ ਦੀ ਕਾਰਗੁਜ਼ਾਰੀ ਤਾਂ ਇਹ ਦੇਖੀ ਜਾਏਗੀ ਕਿ ਜਿੰਨੀਆਂ ਸੀਟਾਂ ਹੁਣ ਨੇ, ਜਦੋਂ ਅਕਤੂਬਰ 2025 ਚ ਚੋਣਾਂ ਹੋਣੀਆਂ ਨੇ ਉਦੋਂ ਉਹ ਆਪਣੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਿਵਾ ਸਕਦੇ ਨੇ। ਸੋ ਇਸ ਲਈ ਬੜਾ ਕੌਸ਼ੀਅਸ ਉਹਨਾਂ ਦਾ ਮੈਸੇਜ ਹੈ, ਪਰ ਇੱਕ ਸ਼ੌਕਿੰਗ ਵੀ ਹੈ। ਔਰ ਇਸ ਲਈ ਰॉयटर ਜਿਹੜੀ ਗਲੋਬਲ ਨਿਊਜ਼ ਏਜੰਸੀ ਹੈ ਉਸ ਨੇ ਇਹਨੂੰ ਕਵਰ ਕੀਤਾ। ਹੈਡਲਾਈਨ ਹੀ ਰॉयटर ਦੀ ਨਿਊਜ਼ ਦਾ ਇਹ ਹੈ, ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਵੀਕਨਡ आफ्टर की एलाई विदड्रॉज ऑटोमेटिक सपोर्ट, कि भाई जस्टिन ट्रूडो कमज़ोर हो गया बिल्कुल, क्योंकि अगे ऑटोमेटिक सपोर्ट से उन्हें कहा जी नहीं हुण असी इशू बेस्ड सपोर्ट देंगे। और उन्हें कहा नाल दी नाल ट्रूडो ने जी कि क्योंकि अर्ली इलैक्शनस असी नहीं करवावांगे, पर जे वोट ऑफ कॉन्फिडेंस आंदा है, ਜਿਸ ਜੇ NDP ਉਹਨਾਂ ਦੀ ਹਮਾਇਤ ਨਹੀਂ ਕਰਦੀ ਤਾਂ ਸਰਕਾਰ ਡਿੱਗ ਪੈਂਦੀ ਹੈ। ਫਿਰ ਚੋਣਾਂ ਕਰਵਾਉਣ, ਅਜੇ ਬਜਟ ਪਾਸ ਕਰਵਾਉਣਾ ਇਸ ਸਾਲ ਦਾ। ਹੁਣ ਇਹ ਦੋਵੇਂ ਹੀ ਨੇ। ਮੈਨੂੰ ਨਹੀਂ ਲੱਗਦਾ ਵੀ ਜਿਹੜੇ ਜਗਮੀਤ ਸਿੰਘ ਇਸ ਸਟੇਜ ਦੇ ਉੱਤੇ ਜਸਟਿਨ ਟਰੂਡੋ ਤੋਂ ਹਮਾਇਤ ਵਾਪਸ ਲੈ ਕੇ ਕੌਨਫੀਡੈਂਸ ਵੋਟ ਨਹੀਂ ਦੇਣਗੇ, ਲੇਕਿਨ ਉਹ ਇਹਨੂੰ ਐਜ਼ ਏ ਪ੍ਰੈਸ਼ਰ ਟੈਕਟਿਕ ਵੀ ਇਸਤੇਮਾਲ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜਾ ਨਵਾਂ ਬਜਟ ਪੇਸ਼ ਕੀਤਾ ਜਾਣਾ ਹੈ, ਜਿਹੜੀਆਂ ਸਕੀਮਾਂ ਉਹਨਾਂ ਨੂੰ ਲੱਗਦਾ ਹੈ ਕਿ ਕਾਮਨ ਕੈਨੇਡੀਅਨ ਦੇ ਫਾਇਦੇ 'ਚ ਨੇ, ਉਹਨਾਂ ਦੇ ਲਈ ਕੰਸੈਸ਼ਨ ਲੈਣਾ, ਕਿਉਂਕਿ ਬਜਟ ਤਾਂ ਹਰ ਹਾਲਤ ਜਸਟਿਨ ਟਰੂਡੋ ਨੂੰ ਪਾਸ ਕਰਵਾਉਣਾ ਪਏਗਾ, ਨਹੀਂ ਤਾਂ ਸਰਕਾਰ ਡਿੱਗ ਪਏਗੀ, ਰਿਜ਼ਾਈਨ ਕਰਨਾ ਹੋਏਗਾ। ਤੇ ਜੇ ਅਰਲੀ ਇਲੈਕਸ਼ਨਸ ਹੋਣ, ਇਹ ਨਹੀਂ ਵੀ ਜਸਟਿਨ ਟਰੂਡੋ ਦੀ ਪਾਰਟੀ ਦਾ ਨੁਕਸਾਨ ਹੋਏਗਾ, ਜਗਮੀਤ ਸਿੰਘ ਦੀ ਪਾਰਟੀ ਦਾ ਵੀ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪ੍ਰੈਸ਼ਰ ਟੈਕਟਿਕ ਵੀ ਹੋ ਸਕਦਾ ਹੈ, ਪਰ ਉਹਦੇ 'ਚ ਉਹਨਾਂ ਨੇ ਜਿਹੜਾ ਜਗਮੀਤ ਸਿੰਘ ਹੋਰਾਂ ਨੇ ਆਪਣੇ ਮੈਸੇਜ ਕਿਹਾ ਕਿ ਭਾਈ ਅਸੀਂ 2022 ਦੇ ਵਿੱਚ ਅਸੀਂ ਡੀਲ ਕੀਤਾ ਸੀ ਔਰ ਆਟੋਮੈਟਿਕ ਸਪੋਰਟ ਦਿੱਤੀ ਸੀ, ਲੇਕਿਨ ਹੀ ਅਕਿਊਜ਼ਡ ਟਰੂਡੋ ਆਫ ਨਾਟ ਬੀਇੰਗ ਏਬਲ ਟੂ ਟੇਕ ਔਨ ਦਾ ਆਪੋਜੀਸ਼ਨ ਕੰਜ਼ਰਵੇਟਿਵਸ, ਕਿ ਜਸਟਿਨ ਟਰੂਡੋ ਨੇ ਉਵੇਂ ਕੰਜ਼ਰਵੇਟਿਵਸ ਨੂੰ ਜਿਹੜਾ ਢਾਇਆ ਨਹੀਂ ਹੈ। ਔਰ ਉਹਦਾ ਨਤੀਜਾ ਹੈ ਕਿ ਭਾਈ ਇਸ ਵੇਲੇ polls indicate the Conservatives would easily win an election that must be held by the end of October 20। ਜਿਹੜੀ ਅੱਜ ਦੀਆਂ ਪੋਲ ਨੰਬਰ ਨੇ ਉਹਦੇ ਮੁਤਾਬਕ ਕੰਜ਼ਰਵੇਟਿਵ ਜਿੱਤਦੇ ਨਜ਼ਰ ਆ ਰਹੇ ਨੇ। ਔਰ ਜਿਹੜਾ ਜਗਮੀਤ ਸਿੰਘ ਨੇ ਕਿਹਾ ਦਾ ਲਿਬਰਲਸ ਆਰ ਟੂ ਵੀਕ, ਟੂ ਸੈਲਫਿਸ਼ and too devoted to corporate interest to fight for the people. They cannot be the change, they cannot restore the hope। ਇਹ ਹੁਣ ਸਿੱਧਾ ਉਹਨਾਂ ਨੇ ਕਿਹਾ ਵੀ ਇਹ ਕਾਰਪੋਰੇਟ, ਹੁਣ ਕਿਉਂਕਿ ਜਗਮੀਤ ਸਿੰਘ ਜਿਸ ਕੰਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਦਾ ਕਾਮਨ ਲੋਕਾਂ ਦਾ, ਉਹਨਾਂ ਨੇ ਕਿਹਾ ਇਹ ਵੱਡੇ ਅਮੀਰਾਂ ਨੂੰ ਖੁਸ਼ ਕਰਨ ਤੇ ਲੱਗੇ ਹੋਈ ਹੈ ਸਰਕਾਰ ਲਿਬਰਲ ਦੀ, ਔਰ ਇਹ ਕੰਜ਼ਰਵੇਟਿਵਸ ਨੂੰ ਢਾਹ ਨਹੀਂ ਸਕਦੇ। ਜੋ ਲੋਕਾਂ ਦੀਆਂ ਆਸਾਂ ਸੀ ਉਸ ਦੇ ਉੱਤੇ ਪੂਰੇ ਨਹੀਂ ਉਤਰੇ, ਔਰ ਇਸ ਕਰਕੇ ਅਸੀਂ ਜਿਹੜਾ ਹੁਣ ਜਿਹੜਾ ਇਸ਼ੂ ਬੇਸਡ ਸਪੋਰਟ ਦੇਵਾਂਗੇ। ਹਾਲਾਂ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਇਹ ਕਿਹਾ ਕਿ ਭਾਈ ਅਸੀਂ ਆਪਣੇ ਜਿਹੜੇ ਨੇ dismissing talk of early election after the left-leaning New Democratic Party pulled its backing, Trudeau vowed to continue governing and pushing through social programs। ਉਹ ਹੁਣ ਥੋੜਾ ਸੌਫਟ ਵੀ ਦੱਸ ਰਹੇ ਨੇ, ਅਸੀਂ ਸੋਸ਼ਲ ਪ੍ਰੋਗਰਾਮਾਂ ਨੂੰ ਵੀ ਪੁਸ਼ ਕਰਾਂਗੇ। ਬਟ the move leaves him reliant on support from other opposition legislatures to pass budgets and survive confidence votes। ਹੁਣ ਇਹ ਹੈ ਵੀ ਜਸਟਿਨ ਟਰੂਡੋ ਦੀ ਪਾਰਟੀ ਨੂੰ ਐਕਸਟਰਾ ਮਾਈਲ ਜਾਣਾ ਪਏਗਾ ਜੇ ਉਹਨੇ ਇਸ਼ੂਜ਼ ਦੇ ਉੱਤੇ NDP ਦੀ ਹਮਾਇਤ ਲੈਣੀ ਹੈ। ਹੋ ਸਕਦਾ ਕੁਝ ਮੁੱਦਿਆਂ ਤੇ ਉਹ ਬਲੌਕ ਕਿਊਬੇਕਸ ਦੀ ਹਮਾਇਤ ਵੀ ਲਏ, ਪਰ ਇਹ ਇਸ਼ੂ ਬੇਸਡ ਹੀ ਗੱਲ ਹੋਏਗੀ। ਔਰ ਇਹ ਕਿਉਂਕਿ ਇਸ ਸਾਲ ਦੇ ਵਿੱਚ ਹੀ ਆਉਣ ਵਾਲੇ ਮਹੀਨਿਆਂ 'ਚ ਫਿਸਕਲ ਅਪਡੇਟ ਬਜਟ ਜਿਹੜਾ ਹੋਣਾ ਹੈ, ਔਰ ਇਹ ਸਭ ਤੋਂ ਅਹਿਮ ਹੋਣਾ। ਸੋ ਇਹ ਇੱਕ ਪੋਲੀਟੀਕਲੀ ਅਹਿਮ ਡਿਵੈਲਪਮੈਂਟ ਹੈ। ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕਿਉਂਕਿ ਸਿੱਖਾਂ ਦੇ ਲਈ, ਜਦੋਂ ਅਸੀਂ ਕੈਨੇਡੀਅਨ ਸਿੱਖਾਂ ਦਾ ਜ਼ਿਕਰ ਕਰਦੇ ਹਾਂ, ਸਾਡੇ ਲਈ ਔਰ ਕੈਨੇਡੀਅਨ ਸਿੱਖਾਂ ਲਈ ਵੀ ਜਸਟਿਨ ਟਰੂਡੋ ਤੋਂ ਬਿਹਤਰ ਕਿਸੇ ਨੇ ਇਵੇਂ ਡਟ ਕੇ ਸਟੈਂਡ ਨਾ ਪਹਿਲਾਂ ਲਿਆ। ਔਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਪੀਰੀਅਡ 'ਚ ਜਿਸ ਲੈਵਲ ਦੇ ਉੱਤੇ ਇੰਡੀਅਨ ਹੌਸਟਿਲਿਟੀ ਹੈ ਕੋਈ ਹੋਰ ਖਲੋ ਸਕਦਾ। ਸੋ ਅਸੀਂ ਹੋਪ ਹੀ ਕਰਦੇ ਹਾਂ ਕਿ ਭਾਈ ਅਜੇ ਹਾਲਾਂਕਿ ਜਦੋਂ ਪੋਲੀਟੀਕਲ ਕਲਾਈਮੇਟ ਦੀ ਗੱਲ ਹੁੰਦੀ ਹੈ ਤੇ UK ਦੇ ਹੀ ਕਿਸੇ ਲਾਰਡ ਦਾ ਕਹਿਣਾ ਹੈ, ਉਹਨੂੰ ਇਹ ਪੁੱਛਿਆ ਗਿਆ ਸੀ ਹਫ਼ਤਾ ਪਹਿਲਾਂ ਚੋਣਾਂ ਤੋਂ ਕੀ ਨਤੀਜੇ ਹੋਣਗੇ, ਤਾਂ ਉਹਨੇ ਕਿਹਾ ਸੀ ਕਿ ਈਵਨ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਟੂ ਟੈਲ। ਬਦਲਦਾ ਰਹਿੰਦਾ ਹਾਲਾਤ, ਕੋਈ ਨਾ ਕੋਈ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਵੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਕੋਈ ਇਮੀਡੀਏਟ ਖਤਰਾ ਹੈ। ਲੇਕਿਨ ਇਸ ਦੇ ਥੱਲੇ ਜਿੱਥੇ ਜਗਮੀਤ ਸਿੰਘ ਆਪਣੀ
ਕਾਡਰ ਦੇ ਇੰਟਰਸਟ ਨੂੰ ਵੀ ਬਚਾ ਰਹੇ ਨੇ, ਐਜ਼ ਅ ਪ੍ਰੈਸ਼ਰ ਟੈਕਟਿਕ ਵੀ ਹੈ। ਔਰ ਸ਼ਾਇਦ ਜਸਟਿਨ ਟਰੂਡੋ ਨੂੰ ਇਸ ਤੋਂ ਬਾਅਦ ਥੋੜਾ ਜਿਹਾ ਐਗਰੈਸਿਵ ਮੋਡ ਦੇ ਵਿੱਚ ਜਿਹੜਾ ਹੈ ਉਹ ਕੰਜ਼ਰਵੇਟਿਵਸ ਨੂੰ ਲੈਣਾ ਪਏਗਾ। ਔਰ ਅਸੀਂ ਹੋਪ ਕਰਦੇ ਹਾਂ, ਕਿਉਂਕਿ ਸਾਡੇ ਲਈ ਜੇ ਇੰਡੀਅਨ ਏਜੰਸੀਆਂ ਦੀ ਲੈਬੋਰਟਰੀ ਕੈਨੇਡਾ ਹੈ ਤੇ ਅਸੀਂ ਵੀ ਕੈਨੇਡਾ ਚੋਂ ਨਿਕਲਣ ਵਾਲੇ ਹਰ ਨਿੱਕੇ ਨਿੱਕੇ ਜਿਹੜੇ ਰਿਜ਼ਲਟ ਨੂੰ ਵੀ ਸਮਝਦੇ ਹਾਂ ਕਿ ਭਾਈ ਇਹ ਸਾਡੇ ਲਈ ਵੀ, ਫਿਊਚਰ ਦੇ ਖਾਲਿਸਤਾਨ ਲਈ ਵੀ, ਕੈਨੇਡਾ ਦੇ ਸਿੱਖਾਂ ਦੇ ਇੰਟਰਸਟ ਲਈ ਵੀ, ਔਰ ਗਲੋਬਲ ਲੈਵਲ ਦੇ ਉੱਤੇ ਜਸਟਿਨ ਟਰੂਡੋ ਸਿੱਖਾਂ ਦੇ ਇੱਕ ਆਈਡੀਅਲ ਬਣ ਕੇ ਵੀ ਉੱਭਰੇ ਨੇ, ਕਿਉਂਕਿ ਉਹਨਾਂ ਨੇ ਠੀਕ ਵਕਤ ਦੇ ਉੱਤੇ ਹਾਂ ਦਾ ਨਾਰਾ ਮਾਰਿਆ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।